ਜੀ ਸੱਜਣੋ, ਅੱਜ ਅਸੀਂ ਥੋੜਾ ਜਿਹਾ ਹਿਸਾਬ ਕਿਤਾਬ ਕਰਦੇ ਆਂ ਕਣਕ ਦਾ ਕਿ ਇਸ ਦਾ ਜਿਹੜਾ 2600 ਰੇਟ ਹਕੂਮਤ ਮੁਕਰਰ ਕੀਤਾ ਹੈ, ਇਹ ਭਲਾ ਕੀ ਹੋ ਸਕਦਾ ਹੈ, ਖਰਚਾ ਕਿਤਨਾ ਹੋਇਆ ਤੇ ਇਸ ਦਾ ਮੁਨਾਫਾ ਕੀ ਹੈ। ਪਹਿਲੇ ਕਣਕ ਤੁਹਾਨੂੰ ਦਿਖਾਈਨੇ ਆ, ਇਹ ਕਣਕ ਵੇਖ ਲਓ ਤੇ ਉਸ ਤੋਂ ਬਾਅਦ ਗਿਣਦੇ ਆ। ਜਿਹੜਾ ਸਾਡੇ ਕੋਲ ਠੇਕਾ ਚੱਲਦਾ ਪਿਆ ਨਾ ਇਸ ਵਕਤ ਕਿੱਲੇ ਦਾ, ਉਹ ਹੈ 1.5 ਲੱਖ ਰੁਪਈਆ ਠੇਕਾ। ਉਸ ਹਿਸਾਬ ਨਾਲ 75,000 ਰੁਪਈਆ ਕਣਕ ਦਾ ਜਿਹੜਾ ਨਾ ਉਹ ਠੇਕਾ ਹੈ ਸਾਡੇ ਕੋਲ। ਜਿਹੜੀ ਇਸ ਦੀ ਤਿਆਰੀ ਹੈ, 1 ਏਕੜ ਦੀ ਤਿਆਰੀ, ਚूँकि ਇੱਥੇ ਮੁੰਜੀ ਆ ਤੇ ਮੁੰਜੀ ਲਈ ਸਾਨੂੰ ਤਿਆਰ ਕਰਨ ਵਾਸਤੇ ਨਾ 10,000 ਰੁਪਈਆ ਤਕਰੀਬਨ ਉਹਦਾ ਜਿਹੜਾ ਡੀਜ਼ਲ ਹੈ ਉਸ ਦਾ ਖਰਚਾ ਹੈ। ਇਸ ਤੋਂ ਬਾਅਦ DAP ਥੱਲੋਂ ਅਸੀਂ ਦਿੱਤੀ ਜੀ 1 ਬੋਰੀ 12,000 ਦੀ। ਪਹਿਲੇ ਪਾਣੀ ਤੇ ਅਸੀਂ 1 ਬੋਰੀ ਯੂਰੀਆ ਤੇ ਅੱਧੀ ਸਲਫਰ, ਅੱਧਾ ਪੈਕਟ ਸਲਫਰ, 4300 ਦੀ ਯੂਰੀਆ ਤੇ 700 ਦਾ ਸਲਫਰ ਹੈ ਜੀ। ਸਪਰੇ ਜਿਹੜਾ ਜੜੀ ਬੂਟੀਆਂ ਵਾਸਤੇ ਅਸੀਂ ਇਹਨੂੰ ਕੀਤਾ ਹੈ ਉਹ ਹੈ 2000 ਦਾ ਸਪਰੇ ਕੀਤਾ, ਜਿਹੜਾ ਉਸ ਦੀ ਮਸ਼ੀਨ ਦਾ ਕਿਰਾਇਆ ਸ਼ਰਾਇਆ ਸਮੇਤ। ਫਿਰ ਦੂਏ ਪਾਣੀ ਤੇ ਮੁੜ 1 ਬੋਰੀ ਅਸੀਂ ਇਹਨੂੰ ਯੂਰੀਆ ਦੀ ਲਾਈ ਹੈ ਜੀ। ਤੀਏ ਪਾਣੀ ਦੇ ਉੱਤੇ ਅੱਧੀ ਅਸੀਂ ਇਹਨੂੰ ਯੂਰੀਆ ਲਾਈ ਹੈ ਤੇ ਅੱਧੀ ਇਹਨੂੰ ਪੋਟਾਸ਼ ਲਾਈ ਹੈ ਅਸੀਂ। ਉਸ ਦਾ ਤਕਰੀਬਨ ਖਰਚਾ ਜਿਹੜਾ 4000 ਰੁਪਈਆ ਹੈ। ਫਿਰ ਮਸ਼ੀਨ ਤੋਂ ਅਸੀਂ ਇਹ ਵਢਾਈ ਹੈ, ਉਸ ਦਾ ਖਰਚਾ ਹੈ, ਵਢਾਣੀ ਹੈ ਮਸ਼ੀਨ ਤੋਂ ਅਸਾਂ, ਇਸ ਦਾ ਖਰਚਾ 8000 ਰੁਪਈਆ। ਉਸ ਦਾ ਤਕਰੀਬਨ ਇਤਨਾ ਇੱਕ ਰੇਟ ਉਸ ਦਾ ਹੋਣਾ ਹੈ ਜੀ। ਜਿਹੜੀ ਐਵਰੇਜ ਨਿਕਲਣੀ ਹੈ, ਅੱਛਾ ਇਹ ਜਿਹੜਾ ਸਾਰਾ ਖਰਚਾ ਹੈ ਨਾ ਸਾਡਾ ਤਕਰੀਬਨ ਇਹ ਹੈ ਕਿ ਜੀ 1,29,300 ਰੁਪਈਆ, 1,29,300। ਜਿਹੜੀ ਐਵਰੇਜ ਹੈ, ਕੋਈ ਕਿੱਲਾ ਵੱਧ ਵੀ ਜਾਂਦਾ ਹੈ, ਕੋਈ ਕਿੱਲਾ ਘੱਟ ਵੀ ਜਾਂਦਾ ਹੈ, ਲੇਕਿਨ ਐਵਰੇਜ ਅਗਰ ਸਾਰੀ ਮੇਰੇ ਕੋਲ 10-12 ਏਕੜ ਕਣਕ ਹੈ, ਐਵਰੇਜ ਸਾਰੀ ਲਾ ਕੇ ਲੈ ਵੀ ਨਾ ਤਾਂ ਉਹ ਤਕਰੀਬਨ 40 ਮਣ ਤੇ ਹੀ ਜਾ ਕੇ ਖੜੋ ਜਾਂਦੀ ਹੈ। ਉਹ ਹਿਸਾਬ ਕਰੀਏ ਤੇ ਜਿਹੜਾ 40 ਮਣ ਦਾ ਬਣਦਾ ਹੈ 1,04,000 ਰੁਪਈਆ ਰੇਟ ਬਣਦਾ ਹੈ 2600 ਦੇ ਹਿਸਾਬ ਨਾਲ। ਜਿਹੜਾ ਹੁਕੂਮਤ 2600 ਰੇਟ ਦਿੰਦੀ ਪਈ, ਜਿਹੜੇ ਸ਼ਹਿਰ ਵਾਲੇ ਬੜੇ ਖੁਸ਼ ਨੇ ਨਾ ਕਿ ਇਸ ਵਾਰੀ ਕਣਕ ਸਸਤੀ ਹੈ। ਉਹ ਜ਼ਿਮੀਂਦਾਰ ਦਾ ਤੁਹਾਨੂੰ ਹਾਲ ਦੱਸਣਾ ਮੈਂ ਉਹ ਭਲਾ ਕੀ ਹੈ। 1,29,300 ਖਰਚਾ ਹੈ ਤੇ ਜਿਹੜਾ ਮੁਨਾਫਾ ਹੈ ਕਣਕ ਦਾ ਟੋਟਲ ਜਿਹੜਾ ਆਮਦਨ ਹੈ, ਟੋਟਲ ਆਮਦਨ ਉਹ ਹੈ ਜੀ 1,04,000 ਰੁਪਈਆ। ਇਹ ਟੋਟਲ ਉਸ ਦੀ ਆਮਦਨ ਹੈ। ਇਸ ਹਿਸਾਬ ਨਾਲ ਜਿਹੜਾ 25,000 ਰੁਪਈਆ ਨਾ ਜਨਾਬ ਉਹ ਅਸੀਂ ਪੱਲਿਓਂ ਦੇ ਵੀ ਹੈ ਨਾ ਤੇ ਤਾਂ ਅਸੀਂ ਇੱਥੋਂ ਪੁੱਗ ਕੇ ਨਿਕਲਣਾ ਹੈ, ਤਾਂ ਅਸੀਂ ਇੱਥੋਂ ਜਨਾਬ ਇਹ ਤਰਸ ਗਿਆ। ਬੜਾ ਅਜੀਬ ਸੂਰਤ ਹਾਲ ਹੈ ਕਿ ਜ਼ਿਮੀਂਦਾਰ ਦਾ ਅੱਧਾ ਕਿਲੋ ਦੁੱਧ ਤੇ ਜਿਹੜਾ ਹੈ ਸਰਮਾਇਆਕਾਰ ਉਹਦਾ ਅੱਧਾ ਲੀਟਰ ਪਾਣੀ ਉਹ ਬਰਾਬਰ ਹੈ। ਇਹ ਕਣਕ ਦਾ ਵੀ ਵੇਖ ਲਓ ਕਿ 5000 ਰੁਪਈਆ ਪੱਲਿਓਂ ਦੇਣਾ ਹੈ ਤੇ ਤਾਂ ਸਾਡਾ ਸਰਨਾ ਹੈ। ਜ਼ਿਮੀਂਦਾਰ ਦਾ ਇਹੀਓ ਹਾਲ ਹੈ, ਇਹੀਓ ਹਾਲ ਕਮਾਨ ਦਾ ਵੀ ਰਿਹਾ ਹੈ, ਇਹੀਓ ਕਣਕ ਦਾ ਵੀ ਹੈ। ਹੋਰ ਫਸਲ ਸਮਝ ਕੋਈ ਆਉਂਦੀ ਪਈ ਕੀ ਕੱਢੀਏ। ਦੁਆ ਕਰੋ ਅੱਲਾਹ ਤਾਲਾ ਜ਼ਿਮੀਂਦਾਰ ਦੇ ਵੀ ਸੁਣ ਲਵੇ। ਲੇਕਿਨ ਇੱਕ ਗੱਲ ਤੁਹਾਨੂੰ ਪੱਕੀ ਦੱਸ ਦੇਵਾਂ, ਜੇ ਜ਼ਿਮੀਂਦਾਰ ਖੁਸ਼ਹਾਲ ਹੈ ਤਾਂ ਮੁਲਕ ਖੁਸ਼ਹਾਲ ਹੈ। ਜੇ ਜ਼ਿਮੀਂਦਾਰ ਖੁਸ਼ਹਾਲ ਨਹੀਂ ਤਾਂ ਜਿਤਨੀ ਮਰਜ਼ੀ ਤੁਸੀਂ ਮਸਨੂਈ ਮਹਿੰਗਾਈ ਨੂੰ ਕੰਟਰੋਲ ਕਰ ਲਓ, ਫਿਰ ਖੁਸ਼ਹਾਲੀ ਮੁਲਕ 'ਚ ਨਹੀਂ ਆ ਸਕਦੀ। ਬਹੁਤ ਸ਼ੁਕਰੀਆ ਜੀ।